ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 9 ਅਕਤੂਬਰ 2018 25 ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਿੰਨ ਦਰਸ਼ਕਾਂ ਤੇ ਸਰੋਤਿਆਂ ਦਾ ਦੱਸਦੀ ਹੈ ਹਮੇਸ਼ਾ ਦੀ ਤਰ੍ਹਾਂ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਾਂ ਤੇ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਤੋਂ ਮਾਫੀ ਮੰਗਣਾ ਚਾਹੁੰਦੇ ਹਾਂ ਕਿ ਅਸੀਂ ਇੰਨੇ ਦਿਨ ਸ਼ੋਅ ਨਹੀਂ ਕਰ ਪਾਏ, ਸੱਚੋ ਸੱਚ ਦਾ ਪ੍ਰੋਗਰਾਮ ਨਹੀਂ ਕਰ ਪਾਏ, ਗੈਰ ਹਾਜ਼ਰੀ ਦੀ ਅਸੀਂ ਸਭ ਤੋਂ ਮਾਫੀ ਚਾਹੁੰਦੇ ਹਾਂ। ਔਰ ਜੋ ਪਿਛਲੇ ਦਿਨਾਂ ਵਿੱਚ ਜੋ ਅੱਜ ਦੀਆਂ ਤੇ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਵਾਪਰੀਆਂ ਘਟਨਾਵਾਂ ਜਾਂ ਗਤੀਵਿਧੀਆਂ ਉਸ ਬਾਰੇ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਡਾਕਟਰ ਸਾਹਿਬ। ਔਰ ਜਿਸ ਤਰ੍ਹਾਂ ਕਿ ਸਾਨੂੰ ਡਾਕਟਰ ਸਾਹਿਬ ਸਾਰਿਆਂ ਨੂੰ ਪਤਾ ਕਿ ਅੱਜ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦਾ ਅੱਜ ਸ਼ਹੀਦੀ ਦਿਨ ਹੈ। ਅੱਜ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਦਿਨ ਉਸ ਡੂੰਘਾਈ ਦੇ ਨਾਲ ਯਾਦਾਂ 'ਚ ਪੁੜ ਜਾਂਦੇ ਨੇ ਕਿ ਜਦੋਂ ਤੁਸੀਂ ਉਸ ਕੈਲੰਡਰ ਵੱਲ ਦੇਖਦੇ ਹੋ, ਉਸ ਤਰੀਕ ਵੱਲ, ਤੇ ਉਹ ਘਟਨਾ ਉਸ ਨਾਲ ਜੁੜੀ ਹੋਈ ਤੁਹਾਡੀ ਯਾਦ ਦੇ ਵਿੱਚ ਇੱਕਦਮ ਤਾਜ਼ਾ ਹੁੰਦੀ ਹੈ ਜੀ। ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 9 ਅਕਤੂਬਰ ਦਾ ਦਿਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ ਹੈ ਜੀ। ਔਰ ਇਸ ਨੂੰ ਕੋਇਨਸੀਡੈਂਸ ਕਹੋ ਜਾਂ ਇਤਿਹਾਸ ਦੇ ਸੱਚ ਨੂੰ ਬਿਆਨਣ ਦਾ ਅਕਾਲ ਪੁਰਖ ਦੇ ਉਸ ਤੌਰ ਤਰੀਕੇ ਦਾ ਹਿੱਸਾ ਕਿ 9 ਅਕਤੂਬਰ ਦਾ ਦਿਨ ਹੀ ਉਹ ਦਿਨ ਹੈ ਜਿਸ ਦਿਨ 9 ਅਕਤੂਬਰ 1992 ਨੂੰ ਸਾਡੇ ਖਾਲਿਸਤਾਨੀ ਸੰਘਰਸ਼ ਦੇ ਮਹਾਨ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਪੂਨਾ ਮਹਾਰਾਸ਼ਟਰ ਦੀ ਜੇਲ੍ਹ ਦੇ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਦਿਆਂ ਗੁਰੂ ਕਲਗੀਧਰ ਦੀ ਗੋਦ ਵਿੱਚ ਜਾ ਬਰਾਜੇ ਜੀ। ਔਰ ਇਸ ਦੋਨਾਂ, ਜਦੋਂ ਮੈਂ ਕਿਹਾ ਕਿ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਔਰ ਇਸ ਦਿਨ ਦਾ ਕੀ ਰੂਹਾਨੀ ਕੀ ਮਿਸਟਿਕ ਸੰਬੰਧ ਹੈ, ਸੋ ਜ਼ਾਹਰ ਹੈ ਕਿ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦਾ ਜ਼ਿਕਰ ਕਰਦੇ ਤੇ ਫਿਰ ਗੁਰੂ ਅਰਜਨ ਸਾਹਿਬ ਦਾ ਇਹ ਸ਼ਬਦ ਕੱਲਾ ਉਸ ਚੱਕ ਰਾਮਦਾਸ ਲਈ ਨਹੀਂ ਦਰਬਾਰ ਸਾਹਿਬ ਨੂੰ ਯਾਦ ਕਰਦੇ ਹਾਂ। ਜਦੋਂ ਅਸੀਂ ਚੱਕ ਰਾਮਦਾਸ, ਜਿਸ ਦਾ ਨਾਮ ਬਾਅਦ ਦੇ ਵਿੱਚ ਅੰਮ੍ਰਿਤਸਰ ਮਸ਼ਹੂਰ ਹੁੰਦਾ ਹੈ, ਉਸ ਵੱਲ ਗੁਰਬਾਣੀ 'ਚ ਦੇਖਦੇ ਹਾਂ, ਉਸ ਦੇ ਰੈਫਰੈਂਸ ਦੇ ਲਈ, ਤੇ ਫਿਰ ਇਹ ਲਫ਼ਜ਼ ਨੇ ਕਿ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਹਾ ਨਾਨਕ ਕਸਮਰ ਜਾਏ ਨਾਇ ਰਾਮਦਾਸ ਸਰ। ਪਰ ਹੁਣ ਇਸ ਅਨੁਪਮ ਜਾਂ ਅਨੂਪ ਜਾਂ ਜਿਸ ਦਾ ਕੋਈ ਮੁਕਾਬਲਾ ਨਹੀਂ ਹੈ, ਇਸ ਦੀ ਸ਼ੁਰੂਆਤ ਪੰਜਵੇਂ ਪਾਤਸ਼ਾਹ ਇਸ ਸਥਾਨ ਦੀ ਕਰਦੇ ਨੇ। ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ ਬੱਧੋ ਪੁਰਖ ਵਿਧਾਤੇ ਤਹਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਹੁਣ ਇਹ ਵਸਦਾ ਸ਼ਹਿਰ ਦਾ ਹਵਾਲਾ ਹੈ, ਜਿਹੜੀ ਸਗਨ ਹੈ ਬਹੁਤ ਜ਼ਿਆਦਾ ਥਿਕਲੀ ਪੋਪੂਲੇਟਡ ਹੈ। ਅਨੂਪ ਹੈ, ਅਨੂਪ ਹੁੰਦਾ ਹੈ ਮੈਚਲੈਸ ਹੋਏ ਜਿਹਦੀ ਬਿਊਟੀ, ਖੂਬਸੂਰਤ। ਔਰ ਇਹ ਰਾਮਦਾਸਪੁਰ ਹੈ ਤੇ ਇਸ ਰਾਮਦਾਸਪੁਰ 'ਚ ਜਿਸ ਦਾ ਨਾਂ ਚੱਕ ਰਾਮਦਾਸ ਹੈ, ਹਰਮੰਦਰ ਦੀ ਸਥਾਪਨਾ ਪੰਜਵੇਂ ਪਾਤਸ਼ਾਹ ਕਰਦੇ ਨੇ, ਜਿਸ ਨੂੰ ਡਿੱਠੇ ਸਭੇ ਥਾਮ ਨਹੀਂ ਤੁਧ ਜੈ। ਇਸ ਲਈ ਇਹ ਹਰੀ ਮੰਦਰ ਹੈ। ਹਰੀ ਰੱਬ ਨੂੰ ਕਹਿੰਦੇ ਨੇ, ਮੰਦਰ ਘਰ ਨੂੰ ਕਹਿੰਦੇ ਨੇ, ਕਿਉਂਕਿ ਬੱਧੋ ਪੁਰਖ ਵਿਧਾਤੇ ਤਹਾਂ ਤੂੰ ਸੋ, ਕਿ ਉਸ ਵਿਧਾਤੇ ਨੇ, ਉਹ ਸਭ ਦੀ ਕਿਸਮਤ ਕਰਨ ਵਾਲੇ ਨਿਰੰਕਾਰ ਨੇ ਹੀ ਇਸ ਥਾਂ ਨੂੰ ਬੰਨਿਆ। ਇਹ ਉਸ ਦਾ ਘਰ ਹੈ, ਇਸ ਦੇ 4 ਦਰਵਾਜ਼ੇ। ਇਹ ਸੁਨੇਹਾ ਕਿ ਦੁਨੀਆ ਭਰ ਦੇ ਵਿੱਚ ਪੂਰਬ, ਪੱਛਮ, ਉੱਤਰ, ਦੱਖਣ ਕਿਸੇ ਵੀ ਡਾਇਰੈਕਸ਼ਨ 'ਚੋਂ ਬ੍ਰਾਹਮਣਵਾਦ ਦਾ ਬਣਾਇਆ ਹੋਇਆ ਵਰਨ ਆਸ਼ਰਮ ਨਕਾਰਦੇ, ਜਿੱਥੇ ਸਿਰਫ ਬ੍ਰਾਹਮਣਾਂ ਦੇ ਕੋਲ ਹੀ ਹੱਕ ਨੇ ਪੂਜਾ ਦੇ, ਅਰਚਾ ਦੇ,
ਸ਼ਾਸਤਰ ਵਿਦਿਆ ਦੇਣ ਦੇ ਲੈਣ ਦੇ। ਤੇ ਇੱਥੇ ਉਹ ਕਬੀਰ ਜਹਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ, ਜਿਹਨੂੰ ਕੋਈ ਰੋਕ ਟੋਕ ਨਹੀਂ ਹੈ। ਔਰ ਅੱਜ ਤੇ ਨਿਰੰਕਾਰ ਦੀ ਕਿਰਪਾ ਦੇ ਨਾਲ ਮੈਂ ਸਮਝਦਾ ਬੇਸ਼ੱਕ ਲਗਭਗ ਪਿਛਲੇ 4 ਸਦੀਆਂ ਦੇ ਇਤਿਹਾਸ ਕਦੇ ਜਹਾਂਗੀਰ ਨੇ ਇਹ ਖਾਬ ਦੇਖਿਆ ਸੀ ਜਿਸ ਨੂੰ ਉਹਨੇ ਤੌਜ਼ਕੇ ਜਹਾਂਗੀਰੀ ਦੇ ਵਿੱਚ ਬਿਆਨ ਕੀਤਾ ਕਿ ਜਿਸ ਸੱਚ ਦੇ ਘਰ ਨੂੰ, ਰੱਬ ਦੇ ਘਰ ਨੂੰ ਜਹਾਂਗੀਰ ਦੁਕਾਨੇ ਬਾਤਲ, ਝੂਠ ਦੀ ਦੁਕਾਨ ਕਹਿ ਕੇ ਬੰਦ ਕਰਨਾ ਚਾਹੁੰਦਾ ਸੀ ਜੀ। ਉਹ ਜਹਾਂਗੀਰ ਦੀ ਲੈਗੇਸੀ ਤਾਂ ਖਤਮ ਹੋ ਗਈ, ਲੇਕਿਨ ਉਸ ਸੱਚ ਦੇ ਇਸ ਘਰ ਦੀ ਗੱਲ 4 ਸਦੀਆਂ ਬਾਅਦ ਵੀ ਦੁਨੀਆ ਭਰ ਦੇ ਅੰਦਰ ਉਸੇ ਤਰ੍ਹਾਂ ਹੀ ਹਰ ਚੜ੍ਹਦੇ ਦਿਨ, ਜਿਸ ਨੂੰ ਅਸੀਂ ਬਾਣੀ ਦੇ ਹਵਾਲੇ ਨਾਲ ਜੇ ਕਹੀਏ ਕਿ ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ, ਕਿ ਜਿਹਦੀ ਨੀਂਹ ਗੁਰੂ ਨਾਨਕ ਨੇ ਰੱਖੀ ਹੈ ਇਹ ਅਬ ਚਲ ਹੈ। ਵਿਚਲ ਹੁੰਦਾ ਹੈ ਹਿਲਣਾ, ਅਬ ਚਲ ਹੈ ਜਿਹਨੂੰ ਕੋਈ ਨਹੀਂ ਹਿਲਾ ਸਕਦਾ। ਇਹ ਹਮੇਸ਼ਾ ਹੀ ਸਵਾਏਪਨ ਦੇ ਵਿੱਚ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦੇ ਵਾਲੀ ਹੁੰਦਾ। ਸੋ ਇਸ ਜੇ ਜਹਾਂਗੀਰ ਦੀ ਇਹ ਸੋਚ ਸੀ, ਮੁਗਲਿਆ ਸਲਤਨਤ ਕਦੇ ਮੱਸਾ ਰੰਗੜ ਇਸ ਹਰਮੰਦਰ ਸਾਹਿਬ ਦੇ ਵਿੱਚ ਬੈਠ ਕੇ ਕੁਕਰਮ ਕਰਨ ਲੱਗਿਆ ਉਹ ਸੋਚਦਾ ਸੀ, ਔਰ ਉਹਨਾਂ ਦੀ ਹਕੂਮਤ ਸੋਚਦੀ ਸੀ ਕਿ ਉਹਨਾਂ ਨੇ ਇਸ ਥਾਂ ਦੇ ਉੱਤੇ ਕਬਜ਼ਾ ਕਰ ਲਿਆ। ਸਿੱਖਾਂ ਦੇ ਲਈ ਹੁਣ ਇਸ ਥਾਂ ਤੇ ਆ ਸਕਣਾ ਸੰਭਵ ਹੀ ਨਹੀਂ ਹੈ। ਅਸੀਂ ਇਸ ਦੀ ਇਸ ਕਦਰ ਬੇਅਦਬੀ ਕਰਕੇ ਦੱਸ ਰਹੇ ਹਾਂ ਕਿ ਤੁਹਾਡੀ ਕੋਈ ਹੋਂਦ ਨਹੀਂ ਹੈ। ਤੇ ਫਿਰ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਉਹ ਬੀਕਾਨੇਰ ਦੇ ਮਾਰੂਥਲ ਚੋਂ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਨੇ ਆ ਕੇ ਮੱਸਾ ਰੰਗੜ ਨੂੰ ਸਜ਼ਾ ਯਾਫਤਾ ਕਰਕੇ ਇਹ ਦੱਸਿਆ ਸੀ ਕਿ ਇਹ ਰੱਬ ਦਾ ਘਰ, ਇਸ ਦੀ ਕੀਰਤੀ, ਇਸ ਦਾ ਯਸ਼, ਇਸ ਦਾ ਮਾਣ, ਇਸ ਦੀ ਸੋਭਾ ਜਿਹੜੀ ਹੈ ਉਹ ਕੁੱਲ ਦੁਨੀਆ ਦੇ ਵਿੱਚ ਹਰ ਚੜ੍ਹਦੇ ਸੂਰਜ ਦੇ ਨਾਲ ਵੱਧਦੀ ਜਾਏਗੀ। ਇਸ ਨੂੰ ਕੋਈ ਰੋਕ ਨਹੀਂ ਸਕਦਾ। ਇਹੀ ਸੋਚ ਜੇ 18ਵੀਂ ਸਦੀ ਦੇ ਉਸ ਹਿੱਸੇ 'ਚ ਫਿਰ ਅਬਦਾਲੀ, ਅਹਿਮਦ ਸ਼ਾਹ ਅਬਦਾਲੀ ਹਮਲਾਵਰ ਹੁੰਦਾ ਹੈ, ਉਹ ਸਮਝਦੇ ਨੇ ਪੰਜਾਬ ਸਾਡੇ ਅਫਗਾਨਿਸਤਾਨ ਦਾ ਅਸੀਂ ਸੂਬਾ ਬਣਾ ਦਿੱਤਾ ਹੈ। ਲੇਕਿਨ ਸਿੱਖਾਂ ਨੇ ਇਹ ਧਈਆ ਕੀਤਾ ਹੋਇਆ ਸੀ ਉਸ ਧਰਤੀ ਦੇ ਜਾਇਆਂ ਦੇ ਨਾਲ ਮਿਲ ਕੇ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਵੀ ਇਹ ਦੌਲਤ, ਇਹ ਰਿਸੋਰਸ ਪੰਜਾਬ ਦੇ, ਇਸ ਨੂੰ ਜਿਹੜਾ ਇਸ ਧਰਤੀ ਦੇ ਜਾਇਆਂ ਲਈ ਨੇ, ਇਹ ਸਿੱਖਾਂ ਦੀ ਜਿਹੜੀ ਹੈ ਇਹ ਮਾਤਰੀ ਭੂਮੀ ਹੈ, ਪਿਤਰੀ ਭੂਮੀ ਹੈ। ਦੱਖਣ ਤੇ ਪੱਛਮ ਤੋਂ ਆਉਣ ਵਾਲੇ ਲਟੇਰੇ, ਦੱਖਣ ਮਹਾਰਾਸ਼ਟਰ ਦੇ ਮਰਾਠੇ ਜਿਨ੍ਹਾਂ ਨੇ ਲਗਭਗ 2 ਸਾਲ ਲਾਹੌਰ ਤੇ ਕਬਜ਼ਾ ਰੱਖਿਆ, ਪੱਛਮ ਦਰਾ ਪਾਰ, ਦਰਾ ਖੈਬਰ ਤੋਂ ਪਾਰ ਜਿਹੜੇ ਨੇ ਆਉਣ ਵਾਲੇ ਹਮਲਾਵਰ, ਜਿਸ ਨੂੰ ਕਦੇ ਬੁੱਲੇ ਸ਼ਾਹ ਨੇ ਵੀ ਇਹ ਕਿਹਾ ਸੀ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਕਿ ਵੀ ਖਾ ਪੀ ਲਓ, ਉਹੀ ਲਾਇਆ ਜੋ ਤੁਸੀਂ ਖਾ ਲਿਆ, ਬਾਕੀ ਤਾਂ ਅਹਿਮਦ ਸ਼ਾਹ ਲੈ ਜਾਏ। ਸਿੱਖਾਂ ਨੇ ਟੱਕਰ ਲਈ ਔਰ ਅਬਦਾਲੀ ਨੇ ਵੀ ਇਹ ਸੋਚਿਆ ਕਿ ਵੀ ਇਹਨਾਂ ਦੀ ਤਾਕਤ, ਕਿਉਂਕਿ ਇਹ ਇੱਕ ਵਾਕਿਆ ਜਿਹੜਾ ਹਿਸਟੋਰੀਕਲ ਜਿਹੜਾ ਅਕਾਊਂਟ ਡਿਫਰੈਂਟ ਈਵਨ ਜਿਹੜੇ ਉਸ ਪੀਰੀਅਡ ਦੇ ਲਾਹੌਰ ਦਰਬਾਰ ਦੇ ਸੋਰਸ ਨੇ ਉਹਨਾਂ ਦੇ ਵਿੱਚ ਵੀ ਹੈ ਕਿ ਜਦੋਂ ਨਾਦਰ ਸ਼ਾਹ 1739 ਦੇ ਵਿੱਚ ਹਮਲਾਵਰ ਹੁੰਦਾ ਹੈ, ਦਿੱਲੀ ਨੂੰ ਲੁੱਟਦਾ ਹੈ, ਮੁਹੰਮਦ ਸ਼ਾਹ ਰੰਗੀਲਾ ਨੂੰ, ਔਰ ਉਸ ਦਿੱਲੀ ਨੂੰ ਬਰਬਾਦ ਕਰਕੇ 40 ਤੋਂ 50 ਹਜ਼ਾਰ ਲੋਕਾਂ ਦਾ ਕਤਲੇਆਮ ਕਰਕੇ ਔਰ ਪੂਰਾ ਕੋਹੇਨੂਰ ਹੀਰੇ ਸਮੇਤ ਲੁੱਟ ਦਾ ਮਾਲ ਲੈ ਕੇ ਬੜੇ ਬੜੇ ਗੱਡੇ ਲੱਦ ਕੇ ਜਾ ਰਹੇ, ਤੇ ਜਿਉਂ ਹੀ ਉਹ ਪੰਜਾਬ ਚੋਂ ਰਾਵੀ ਕ੍ਰਾਸ ਕਰਦਾ ਹੈ, ਫਿਰ ਚਨਾਬ, ਫਿਰ ਜੇਹਲਮ ਵੱਲ ਹੁੰਦਾ, ਤੇ ਸਿੰਘਾਂ ਦੇ ਦਸਤੇ ਜਿਹੜੇ ਨੇ ਉਸ ਦੇ ਉੱਤੇ ਹਮਲੇ ਕਰਕੇ ਉਸ ਦੀ ਲੁੱਟ ਦਾ ਭਾਰ ਵੀ ਜਿਹੜੇ ਨੇ ਵੰਡਾ ਲੈਂਦੇ ਨੇ, ਔਰ ਜਿਹੜੀ ਦੇਸ਼ ਦੀ ਇੱਜ਼ਤ ਅਜ਼ਮਤ ਉਹ ਲੁੱਟ ਕੇ ਲਿਜਾ ਰਿਹਾ ਉਹਨੂੰ ਵੀ ਵਾਪਸ ਮੋੜਦੇ ਨੇ। ਔਰ ਉਹਦੇ ਨਾਲ ਜ਼ਕਰੀਆ ਖਾਨ ਜਿਹੜਾ ਭਾਵੇਂ ਮੁਗਲਿਆ ਦਰਬਾਰ ਦਾ ਸੂਬੇਦਾਰ ਸੀ, ਪਰ ਉਹਨੇ ਹੈਂਡ ਜੁਆਇਨ ਕਰ ਲਏ ਸੀ ਨਾਦਰ ਸ਼ਾਹ ਨਾਲ। ਉਹਨੇ ਪੁੱਛਿਆ, ਉਹਨੇ ਕਿਹਾ ਵੀ ਇਹ ਕੌਣ ਨੇ, ਔਰ ਇਹਨਾਂ ਨੂੰ ਇਹ ਪਤਾ ਨਹੀਂ ਹੈ ਵੀ ਇਹ ਇੰਨੀ ਹਕਾਮਤ ਕਿ ਇਹ ਮੇਰੇ ਕਾਫਲੇ ਨੂੰ ਲੁੱਟ ਲੈਣ। ਤੇ ਜਿਹੜਾ ਅਕਾਊਂਟ ਹਿਸਟਰੀ 'ਚ ਹੈ ਉਹਨੇ ਕਿਹਾ ਜੀ ਇਹ ਬਾਬਾ ਨਾਨਕ ਸ਼ਾਹ ਫਕੀਰ ਦੇ ਮੁਰੀਦ ਨੇ, ਔਰ ਇਹ ਜਿਹੜੇ ਨੇ, ਉਹਨੇ ਪੁੱਛਿਆ ਵੀ ਇਹ ਰਹਿੰਦੇ ਕਿੱਥੇ ਨੇ, ਉਹਨੇ ਕਿਹਾ ਜੀ ਘੋੜਿਆਂ ਦੀ ਜ਼ੀਨ, ਘੋੜਿਆਂ ਦੀ ਪਿੱਠ ਹੀ ਇਹਨਾਂ ਦਾ ਘਰ ਹੈ। ਉਹਨੇ ਕਿਹਾ ਕਿ ਇਹ ਇੰਨੀ ਹਿੰਮਤ, ਉਹਨੇ ਕਿਹਾ ਜੀ ਅਸੀਂ ਕਈ ਵਾਰੀ ਇਹਨਾਂ ਨੂੰ ਮਾਰ ਮੁਕਾਇਆ, ਕਈ ਵਾਰ ਇੱਥੋਂ ਖਦੇੜੇ ਨੇ, ਪਰ ਇਹਨਾਂ ਦੇ ਗੁਰੂ ਨੇ ਇੱਕ
ਸਰੋਵਰ ਬਣਾਇਆ ਹੋਇਆ ਹੈ, ਕਿਤੋਂ ਨਿਕਲ ਕੇ ਆ ਕੇ ਉਸ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਫਿਰ ਜਿਹੜੇ ਨੇ ਨੌਬਰ ਨੋ ਹੋ ਕੇ ਤਰੋ ਤਾਜ਼ਾ ਹੋ ਕੇ ਮੁਕਾਬਲਾ ਕਰਦੇ ਨੇ। ਔਰ ਨਾਦਰ ਸ਼ਾਹ ਨੇ ਜਿਹੜਾ ਕਿਹਾ, ਉਹਨੇ ਕਿਹਾ ਕਿ ਬੀਵੇਅਰ ਜ਼ਕਰੀਆ ਖਾਨ, ਇਹ ਅੰਗਰੇਜ਼ੀ ਸਰਦਾਰ ਕਪੂਰ ਸਿੰਘ ਨੇ ਟਰਾਂਸਲੇਸ਼ਨ ਕੀਤੀ ਹੈ ਕਿ ਵਨ ਡੇ ਦੇ ਵਿਲ ਰੂਲ ਦਿਸ ਲੈਂਡ, ਕਿ ਇਹਨਾਂ ਚੋਂ ਬਗਾਵਤ ਹੀ ਨਹੀਂ ਹਾਕਮ ਹੋਣ ਦੀ ਖੁਸ਼ਬੂ ਵੀ ਆਉਂਦੀ ਹੈ। ਸੋ ਜ਼ਾਹਿਰ ਹੈ ਕਿ ਇਹ ਅਬਦਾਲੀ ਜਿਹੜਾ ਕਿ ਬਾਅਦ ਦੇ ਵਿੱਚ ਖੁਦ ਪਹਿਲਾਂ ਉਹ ਨਾਦਰ ਸ਼ਾਹ ਦੀ ਫੌਜ ਦੇ ਨਾਲ ਆਇਆ ਸੀ, ਖੁਦ ਜਿਹੜਾ ਉਹ ਹਮਲਾਵਰ ਹੁੰਦਾ ਤੇ ਫਿਰ ਉਹਨੂੰ ਵੀ ਇਸ ਗੱਲ ਦੀ ਜਿਹੜੀ ਹੈ ਸੋਝੀ ਆਉਂਦੀ ਹੈ ਕਿ ਵੀ ਨਹੀਂ ਜੇ ਮੈਂ ਇਹਨਾਂ ਦੀ ਤਾਕਤ ਖਤਮ ਕਰਨੀ ਹੈ ਤੇ ਹਰਮੰਦਰ ਵੱਲ ਹੋਵੋ। ਉਹਨੇ 1761 ਦੇ ਵਿੱਚ ਜਿੱਥੇ ਕੁੱਪਰ ਹੀੜੇ ਦੇ ਮੈਦਾਨ 'ਚ ਘੱਲੂਘਾਰਾ ਵਰਤਾਇਆ, ਉਹਨੇ ਜਿਵੇਂ ਤਬਾਹ ਕੀਤਾ ਦਰਬਾਰ ਸਾਹਿਬ ਨੂੰ, ਬਾਰੂਦ ਦੇ ਕੁੱਪੇ ਰੱਖ ਕੇ ਅਕਾਲ ਤਖਤ ਸਭ ਨੂੰ ਲੈਵਲ ਕਰਕੇ ਜਿਹੜਾ ਉਹਨੇ ਸੋਚਿਆ ਕਿ ਵੀ ਉਸਨੇ ਅਲਖ ਮੁਕਾ ਦਿੱਤੀ ਹੈ ਸਿੱਖਾਂ ਦੀ। ਪਰ 8 ਮਹੀਨੇ ਦੇ ਵਿੱਚ ਖਾਲਸੇ ਦੇ ਜਥੇ ਜਿਹੜੇ ਕਿ 8 ਮਹੀਨੇ ਪਹਿਲਾਂ ਅੱਧੀ ਸਿੱਖ ਕੌਮ ਕੁੱਪਰ ਹੀੜਾ ਜਿਹਨੂੰ ਅਸੀਂ ਵੱਡਾ ਘੱਲੂਘਾਰਾ ਕਹਿੰਦੇ ਉਸ ਦੇ ਵਿੱਚ ਸ਼ਹੀਦ ਹੋਏ ਸੀ, ਸਾਰੇ ਬਾਕੀ ਜ਼ਖਮੀ ਸਨ। ਉਸ ਦੀ ਫੌਜ ਨੂੰ ਡਿਫੀਟ ਕਰਕੇ ਉਹਨਾਂ ਦੇ ਜਿਹੜੇ ਨੇ ਪ੍ਰਿਜ਼ਨਰ ਆਫ ਵਾਰ ਜੰਗੀ ਕੈਦੀ ਲਿਆ ਕੇ ਉਹਨਾਂ ਤੋਂ ਉਸ ਦੀ ਜਿਹੜੀ ਹੈ ਕਾਰ ਸੇਵਾ ਵੀ ਕਰਵਾਈ ਜਾਂਦੀ ਔਰ ਇਹ ਦੱਸਿਆ ਵੀ ਜਾਂਦਾ ਹੈ ਕਿ ਭਾਈ ਇਹ ਅਕਾਲ ਤਖਤ ਹਰਮੰਦਰ ਸਿਰਫ ਇਮਾਰਤ ਦਾ ਨਾਂ ਨਹੀਂ ਹੈ, ਇਮਾਰਤ ਢਾਈ ਜਾ ਸਕਦੀ ਹੈ ਪਰ ਹਰ ਸਿੱਖ ਦੇ ਅੰਦਰ ਉਹ ਇੱਕ ਅਕਾਲ ਤਖਤ ਉਸਰ ਜਾਂਦਾ ਹੈ, ਹਰ ਸਿੱਖ ਦੇ ਅੰਦਰ ਦਰਬਾਰ ਸਾਹਿਬ ਜਿਹੜਾ ਹੈ ਉਹ ਖੜਾ ਹੋ ਜਾਂਦਾ ਹੈ। ਔਰ ਇਹੀ ਗੱਲ ਅਬਦਾਲੀ ਦੇ ਪੁੱਤਰ ਤੈਮੂਰ ਨੇ ਔਰ ਸ਼ਾਹਜਹਾਨ ਨੇ ਵੀ ਕੀਤੀ। ਪਰ ਅਸੀਂ ਦੇਖਦੇ ਹਾਂ ਕਿ 20ਵੀਂ ਸਦੀ ਦਾ ਜਿਹੜਾ ਸਭ ਤੋਂ ਵੱਡਾ ਸਾਊਥ ਏਸ਼ੀਆ ਦੇ ਵਿੱਚ ਨਹੀਂ, ਕਦੇ ਜਦੋਂ ਮਨੁੱਖੀ ਇਤਿਹਾਸ ਦੇ ਹਵਾਲੇ ਨਾਲ ਡੈਮੋਕ੍ਰੇਸੀ ਦੇ ਨਾਂ ਥੱਲੇ ਕੀਤਾ ਗਿਆ ਇਸ ਕਿਸਮ ਦਾ ਜ਼ਾਲਮਾਨਾ ਹਮਲਾ ਹੀ ਨਹੀਂ, ਸਿੱਖਾਂ ਦੇ ਖਿਲਾਫ ਐਲਾਨੀ ਗਈ ਟੋਟਲ ਵਾਰ। ਜਿਸ ਟੋਟਲ ਵਾਰ ਦੇ ਵਿੱਚ ਕੱਲਾ ਫਿਜ਼ੀਕਲ ਮਾਰਨਾ ਨਹੀਂ ਹੁੰਦਾ, ਉਸ ਦੇ ਵਿੱਚ ਸੋਸ਼ਲ ਵੀ, ਸਪਿਰਿਚੁਅਲ ਵੀ, ਹਿਸਟੋਰੀਕਲ ਵੀ ਔਰ ਉਹਨਾਂ ਦੇ ਇਤਿਹਾਸ ਨੂੰ ਮਲੀਆ ਮੇਟ ਕਰਨਾ ਔਰ ਉਸ ਸਾਰੇ ਨੂੰ ਜਿਹੜਾ ਹੈ ਉਹ ਤਬਾਹੀ। ਉਹ ਜੂਨ 84 ਦਾ ਪਹਿਲਾ ਹਫਤਾ ਸਾਡੀਆਂ ਯਾਦਾਂ ਦੇ ਵਿੱਚ ਘੱਲੂਘਾਰਾ 84 ਜਿੱਥੇ ਅਸੀਂ ਵੱਡਾ ਘੱਲੂਘਾਰਾ ਕੁੱਪਰ ਹੀੜੇ ਦੇ ਮੈਦਾਨ ਦੇ ਵਿੱਚ ਯਾਦ ਕਰਦੇ ਹਾਂ, ਛੋਟਾ ਘੱਲੂਘਾਰਾ ਕਾਹਨੂੰਵਾਨ ਦਾ ਛੰਮ, ਉਸ ਦੇ ਲਈ ਦੀਵਾਨ ਲਖਪਤ ਰਾਏ ਲੱਖੂ ਜਿਹੜਾ ਜ਼ਿੰਮੇਵਾਰ ਹੈ ਜ਼ਕਰੀਆ ਖਾਨ ਦੇ ਥੱਲੇ, ਕਿਉਂਕਿ ਫਿਰ ਉਹ ਜ਼ਕਰੀਆ ਖਾਨ ਅਮਲ ਕਰਦਾ ਹੈ ਉਸ ਨਾਦਰ ਸ਼ਾਹ ਦੀ ਐਡਵਾਈਸ ਦੇ ਉੱਤੇ ਵੀ। ਹਾਲਾਂਕਿ ਵੱਖਰੀ ਗੱਲ ਹੈ ਵੀ ਉਸ ਦਾ ਫਿਰ ਬਾਅਦ ਚ ਹਸ਼ਰ ਕੀ ਹੁੰਦਾ ਹੈ। ਲੇਕਿਨ ਅਸੀਂ ਅੱਜ ਜਿਨ੍ਹਾਂ ਦੋ ਮਹਾਨ ਯੋਧਿਆਂ ਨੂੰ ਯਾਦ ਕਰ ਰਹੇ ਹਾਂ, ਇਹ ਜਿਨ੍ਹਾਂ ਨੂੰ ਪਿਆਰ ਦੇ ਨਾਲ ਉਹਨਾਂ ਦੇ ਪਰਿਵਾਰ ਵੀ ਇਸ ਨਾਂ ਨਾਲ ਪੁਕਾਰਦੇ ਸੀ ਔਰ ਪੰਥ ਦੇ ਵੀ ਉਹ ਜਿੰਦੇ ਸੁੱਖੇ ਬਣ ਗਏ ਨੇ। ਹਰਜਿੰਦਰ ਸਿੰਘ ਜੰਦਾ, ਸੁਖਦੇਵ ਸਿੰਘ ਸੁੱਖਾ, ਇਹ ਚੜ੍ਹਦੀ ਜਵਾਨੀ ਦੇ ਗੱਭਰੂ, ਚੜ੍ਹਦੀ ਜਵਾਨੀ ਚ ਹਰਜਿੰਦਰ ਸਿੰਘ ਜੰਦਾ ਖਾਲਸਾ ਕਾਲਜ ਅੰਮ੍ਰਿਤਸਰ ਚ BA ਕਰਦੇ ਆ। ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ MA ਇੰਗਲਿਸ਼ ਕੀਤੀ, ਰਾਜਸਥਾਨ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ। ਲੇਕਿਨ ਇਹ ਜਿੰਦੇ ਸੁੱਖੇ ਦੀ ਜੋੜੀ ਸਾਡੇ ਇਤਿਹਾਸ ਦੇ ਵਿੱਚ, ਸਾਡੀਆਂ ਮਨ ਦੀਆਂ ਯਾਦਾਂ ਦੇ ਵਿੱਚ ਠੀਕ ਉਵੇਂ ਜਿਵੇਂ ਭਾਈ ਸੁੱਖਾ ਸਿੰਘ, ਮਤਾਬ ਸਿੰਘ, ਇਹ ਅੱਡ ਨਹੀਂ ਹੋ ਸਕਦੇ। ਹੁਣ ਜਦੋਂ ਅਸੀਂ ਸੁੱਖਾ ਸਿੰਘ ਕਹਾਂਗੇ, ਮਤਾਬ ਸਿੰਘ ਨਾਲ ਨੇ ਔਰ ਅੱਜ ਵੀ ਸਿੱਖਾਂ ਦੇ ਜ਼ਿਹਨ ਦੇ ਅੰਦਰ ਉਹ ਇਮੇਜ ਕੇ ਉਸ ਨੇਜੇ ਦੇ ਉੱਤੇ ਮੱਸੇ ਰੰਗੜ ਦਾ ਸਿਰ ਟੰਗਿਆ ਹੋਇਆ, ਉਹ ਯਾਦ ਦਹਾਨੀ ਕਰਵਾਉਂਦੇ ਨੇ। ਔਰ ਇਹ ਗੱਭਰੂ ਜਿਨ੍ਹਾਂ ਦੇ ਕੋਲ ਆਪਣਾ ਕੈਰੀਅਰ ਸੀ, ਜ਼ਿੰਦਗੀ ਸੀ, ਲੇਕਿਨ ਜੂਨ 84 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇਹ ਘਰੀ ਨਹੀਂ ਬੈਠੇ, ਉਸ ਖੰਡਰਾਤ ਬਣਾ ਦਿੱਤੇ ਗਏ ਅਕਾਲ ਤਖਤ ਦੇ ਸਾਹਮਣੇ, ਜਿੱਥੇ ਆ ਕੇ ਬੇਅੰਤ ਸਿੰਘ ਸਤਵੰਤ ਸਿੰਘ ਨੇ ਅਰਦਾਸਾ ਸੋਧਿਆ ਸੀ ਕਿ ਹੇ ਸਤਿਗੁਰੂ ਸਾਨੂੰ ਹਿੰਮਤ ਦਿਓ ਕਿ ਅਸੀਂ ਇੰਦਰਾ ਗਾਂਧੀ ਜਿਸ ਨੇ ਇੰਨੇ ਬੇਗੁਨਾਹ ਦਾ ਖੂਨ ਵਹਾਇਆ, ਜਿਸ ਨੇ ਸਾਡੇ ਪਵਿੱਤਰ ਗੁਰਧਾਮ ਨੂੰ ਗੋਲੀਆਂ ਦੇ ਨਾਲ ਛਲਣੀ ਕੀਤਾ, ਹਰਮੰਦਰ ਸਾਹਿਬ ਨੂੰ, ਅਕਾਲ ਤਖਤ ਨੂੰ ਖੰਡਰਾਤ ਬਣਾਇਆ, ਉਸ ਨੂੰ ਅਸੀਂ ਸਜ਼ਾ ਯਾਫਤਾ ਕਰ ਸਕੀਏ। ਉਹਨਾਂ ਨੇ ਆਪਣਾ ਪ੍ਰਣ ਨਿਭਾਇਆ, ਸਤਿਗੁਰੂ ਨੇ ਰਹਿਮਤ ਕੀਤੀ, ਬਲ ਦਿੱਤਾ, ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਤੇ ਦੋਵੇਂ ਗੱਭਰੂ ਜਿੰਦਾ ਸੁੱਖਾ ਉਸੇ ਹੀ ਖੰਡਰਾਤ ਬਣਾ ਦਿੱਤੇ ਅਕਾਲ ਤਖਤ ਦੇ ਸਾਹਮਣੇ। ਅਰਜ਼ੋਈ ਕਰਦੇ ਨੇ ਕਿ ਹੇ ਸਤਿਗੁਰੂ ਬਲ ਬਖਸ਼ੋ ਕਿ ਜਨਰਲ ਵੈਦਿਆ ਜਿਸ ਫੌਜ ਦੇ ਜਰਨੈਲ ਨੇ ਜਿਹੜਾ ਇਸ ਕਿਸਮ ਦਾ ਕੁਕਰਮ ਕੀਤਾ ਹੈ, ਕਿਉਂਕਿ ਫੌਜੀ ਥਲੜਾ ਲੈਵਲ ਤੇ ਆਰਡਰ ਓਬੇ ਕਰਦੇ ਨੇ, ਪਰ ਵੈਦਿਆ ਔਰ ਇੰਦਰਾ ਗਾਂਧੀ ਦੀ ਕੰਸਪੀਰੇਸੀ ਉਹਦੇ ਨਾਲ ਉਹਦੀ ਸਾਰੀ ਕਿਚਨ ਕੈਬਨਿਟ ਦੀ, ਕਿ ਇਸ ਨੂੰ ਅਸੀਂ ਸਜ਼ਾ ਯਾਫਤਾ ਕਰੀਏ। ਜਦੋਂ ਅਸੀਂ
ਅਦਰਵਾਈਜ਼ ਜਿੰਦੇ ਸੁੱਖੇ ਹੋਰਾਂ ਦੇ ਹੋਰ ਵੀ ਬਹੁਤ ਸਾਰੇ ਬਹਾਦਰੀ ਭਰੇ ਕਾਰਨਾਮੇ ਦੇਖਦੇ ਹਾਂ ਕਿ ਇਹ ਕਿਉਂਕਿ ਇਹ ਇੰਨਾ ਵੱਡਾ ਕਾਰਨਾਮਾ ਉਹਨਾਂ ਨੇ ਕਰ ਦਿਖਾਇਆ ਕਿ ਇਸ ਦੇ ਨਾਲ ਹੀ ਸਾਰਾ ਕੁਝ ਜਿਹੜਾ ਉਹਦੇ ਦੁਆਲੇ ਘੁੰਮਦਾ ਹੈ। ਲੇਕਿਨ ਉਹਨਾਂ ਦਾ ਇਹ ਸਮਾਂ ਸੀਮਾ ਵੀ ਹੈ। ਕੁਝ ਚੀਜ਼ਾਂ ਪਬਲਿਕ ਲੈਵਲ ਦੇ ਉੱਤੇ ਅਸੀਂ ਇਸ ਕਿਸਮ ਦੇ ਮਾਧਿਅਮ ਰਾਹੀਂ ਸ਼ਾਇਦ ਵਿਚਾਰ ਨਹੀਂ ਸਕਦੇ ਕਿ ਉਹਨਾਂ ਦੀਆਂ ਕੀ ਬਹਾਦਰੀ ਭਰੀਆਂ ਕਾਰਵਾਈਆਂ ਨੇ। ਹਰਜਿੰਦਰ ਸਿੰਘ ਜਿੰਦਾ ਜਿੱਥੇ 20ਵੀਂ ਸਦੀ ਦੇ ਇਸ ਦੌਰ ਦੇ ਵਿੱਚ ਜਿਵੇਂ ਕਦੇ ਜਨਰਲ ਹਰੀ ਸਿੰਘ ਨਲੂਆ, ਉਹਨਾਂ ਨੂੰ ਅੱਜ ਵੀ ਉਸ ਖਿੱਤੇ ਦੇ ਵਿੱਚ ਬਹਾਦਰ ਯੋਧੇ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਇਹੋ ਜਿਹਾ ਇਮੇਜ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਨਾਂ ਦਾ ਸੀ, ਜਿਸ 'ਚ ਦੁਸ਼ਮਣ ਵੀ ਜਿਹੜਾ ਉਹ ਥਰ-ਥਰ ਕੰਬਦਾ ਸੀ, ਕਿਸੇ ਬੇਗੁਨਾਹ ਨੂੰ ਨਹੀਂ। ਔਰ ਇਹ ਜਦੋਂ ਅਸੀਂ ਇਹਨਾਂ ਵਾਕਿਆਂ ਦੀ ਵੀ ਗੱਲ ਕਰ ਰਹੇ ਹਾਂ, ਇਹ ਬਿਲਕੁਲ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਮੁਤਾਬਕ ਕਿਵੇਂ ਜਿਹੜਾ ਟਾਇਰੈਂਟ ਨੂੰ ਸਜ਼ਾ ਦੇਣ ਦੀ ਗੱਲ ਉਹਨਾਂ ਨੇ ਯਕੀਨੀ ਬਣਾਇਆ, ਕਿਸੇ ਬੇਗੁਨਾਹ ਤੇ ਉਹਨਾਂ ਨੇ ਹੱਥ ਨਹੀਂ ਚੁੱਕਿਆ। ਪਰ ਜਿਨ੍ਹਾਂ ਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਸਨ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਜਨਰਲ ਵੈਦਿਆ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੂਨੇ ਦੇ ਵਿੱਚ ਜਿਹੜਾ ਉਹ ਜਾ ਕੇ ਆਬਾਦ ਹੋਇਆ, ਉਹਨੇ ਘਰ ਬਣਾਇਆ। ਪਰ ਇਹਨਾਂ ਦੋਨੋਂ ਯੋਧਿਆਂ ਨੇ ਕਿਵੇਂ, ਬੇਸ਼ੱਕ ਜਨਰਲ ਵੈਦਿਆ ਦੀ ਵਾਈਫ ਵੀ ਉਹਦੇ ਨਾਲ ਹੈ, ਉਸ ਦਾ ਗਨਮੈਨ ਵੀ ਹੈ ਔਰ ਜਿਹੜੇ ਸੀਟ ਥੱਲੇ ਛੁਪ ਜਾਂਦਾ ਹੈ, ਪਰ ਉਹਨਾਂ ਨੇ ਯਕੀਨੀ ਬਣਾਇਆ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਏ। ਪਰ ਇਸ ਦੁਸ਼ਟ ਨੂੰ, ਜਿਸ ਨੇ ਬੜੇ ਅੱਗੇ ਵੱਧ ਕੇ ਜਿਸ ਕੰਮ ਲਈ ਉਸ ਵੇਲੇ ਦੇ ਲੈਫਟੀਨੈਂਟ ਜਨਰਲ ਵੈਸਟਰਨ ਕਮਾਂਡ ਦੇ ਜਨਰਲ ਸਿਨਹਾ ਨੇ ਨਾ ਕਰ ਦਿੱਤੀ ਸੀ ਕਿ ਭਾਈ ਫੌਜ ਦੁਸ਼ਮਣ ਦੇ ਨਾਲ ਲੜਨ ਲਈ ਹੁੰਦੀ ਹੈ, ਆਪਣੇ ਦੇਸ਼ ਦੇ ਸ਼ਹਿਰੀਆਂ ਦੇ ਨਾਲ ਨਹੀਂ। ਲੇਕਿਨ ਇਸ ਨੇ ਜਿਹੜਾ ਕਿ ਜੂਨੀਅਰ ਸੀ ਸਿਨਹਾ ਤੋਂ, ਇਹਨੇ ਇੰਦਰਾ ਗਾਂਧੀ ਨੂੰ ਕਿਹਾ ਜੀ ਮੈਨੂੰ ਦਿਓ ਇਹ ਚਾਰਜ। ਔਰ ਜਨਰਲ ਸਿਨਹਾ ਲੈਫਟੀਨੈਂਟ ਜਨਰਲ ਹਮੇਸ਼ਾ ਹੀ ਉਹਨੂੰ ਅਸੀਂ ਯਾਦ ਕਰਦੇ ਰਹਾਂਗੇ। ਬੇਸ਼ੱਕ ਉਹ ਵੀ ਇੱਕ ਹਿੰਦੂ ਸੱਜਣ ਸਨ, ਪਰ ਇਨਸਾਨੀਅਤ ਦੇ ਨਾਤੇ ਉਹ ਇਹ ਸਮਝਦੇ ਸੀ ਕਿ ਵੀ ਇਹ ਬਿਲਕੁਲ ਇਹਨਾਂ ਦਾ ਸਿਆਸੀ ਏਜੰਡਾ ਹੈ। ਔਰ ਉਹ ਰਿਜ਼ਾਈਨ ਕਰਕੇ ਜਿਹੜਾ ਆਪਣੇ ਚਲੇ ਗਏ ਸੀ। ਔਰ ਇਸ ਨੇ ਫਿਰ ਜਿਹੜਾ ਕੁਕਰਮ ਕੀਤਾ, ਇਸ ਨੂੰ ਇਹਨਾਂ ਦੋ ਬਹਾਦਰ ਯੋਧਿਆਂ ਨੇ ਸਜ਼ਾ ਯਾਫਤਾ ਕੀਤਾ। ਔਰ ਕੁਝ ਸਮੇਂ ਬਾਅਦ ਜਦੋਂ ਉਹਨਾਂ ਨੇ ਆਪਣੇ ਹੋਰ ਵੀ ਬਹਾਦਰੀ ਭਰੇ ਕਾਰਨਾਮੇ ਕੀਤੇ, ਔਰ ਫਿਰ ਮੁਖਬਰੀ ਦੇ ਉੱਤੇ ਦਿੱਲੀ ਦੇ ਵਿੱਚ ਇਹਨਾਂ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫਤਾਰ ਕੀਤਾ ਗਿਆ। ਸੁਖਦੇਵ ਸਿੰਘ ਸੁੱਖਾ ਪਹਿਲਾਂ ਹੀ ਉਹਨਾਂ ਦੀ ਅਰੈਸਟ ਦੇ ਵਿੱਚ ਹਿਰਾਸਤ 'ਚ ਆ ਗਏ ਸਨ। ਔਰ ਫਿਰ ਜਿਵੇਂ ਜਿਹੜਾ ਦੂਸਰਾ ਇੱਕ ਤਾਂ ਬਹਾਦਰੀ ਦਾ ਚੈਪਟਰ ਹੈ, ਇੱਕ ਇਹਨਾਂ ਦੇ ਬਹਾਦਰ ਕਾਰਨਾਮਿਆਂ ਦੀ ਗੱਲ ਹੈ, ਲੋਕਾਂ ਦੇ ਵਿੱਚ ਕਿਵੇਂ ਇਹਨਾਂ ਦਾ ਸਤਿਕਾਰ ਹੈ, ਤੇ ਤੀਸਰਾ ਇਹਨਾਂ ਦੀ ਸ਼ਹਾਦਤ ਦਾ ਸਫ਼ਰ ਹੈ। ਜਦੋਂ ਪੂਨਾ ਜੇਲ੍ਹ ਦੇ ਵਿੱਚ ਇਹ ਦੋਨੋਂ ਹੀ ਇਕੱਠੇ ਕੀਤੇ ਜਾਂਦੇ ਨੇ, ਟ੍ਰਾਇਲ ਚੱਲਦਾ ਹੈ ਜੱਜ ਦੇ ਸਾਹਮਣੇ। ਸਿੱਖ ਕੌਮ ਕਿਉਂਕਿ ਉਹ ਇਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਕਿ ਉਹਨਾਂ ਨੇ ਇੰਨਾ ਵੱਡਾ ਇਤਿਹਾਸਕ ਕਾਰਨਾਮਾ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦੇ ਦੀਆਂ ਪੈੜਾਂ ਦੇ ਉੱਤੇ ਚੱਲਦਿਆਂ ਕੀਤੇ। ਵਕੀਲ ਭੇਜਿਆ ਜਾਂਦਾ ਔਰ ਵਕੀਲ ਤਾਂ ਉਹ ਡਿਫੈਂਡ ਕਰਨਾ ਚਾਹੁੰਦਾ ਹੈ, ਆਪਣੇ ਵਕੀਲ ਨੂੰ ਚੁੱਪ ਕਰਾ ਕੇ ਜਨਰਲ ਵੈਦਿਆ ਨੂੰ, ਜਿਹੜਾ ਜੱਜ ਨੂੰ ਕਹਿੰਦੇ ਨੇ ਕਿ ਜਨਰਲ ਵੈਦਿਆ ਨੂੰ ਅਸੀਂ ਸਜ਼ਾ ਯਾਫਤਾ ਕੀਤਾ, ਤੇ ਜੱਜ ਨੂੰ ਕਹਿੰਦੇ ਨੇ ਅਸੀਂ ਬਹੁਤ ਤੇਰੇ ਤੇ ਖੁਸ਼ ਹੋਵਾਂਗੇ ਜੇ ਤੂੰ ਸਾਨੂੰ ਮੌਤ ਦੀ ਸਜ਼ਾ ਦੇ। ਔਰ ਫਿਰ ਜੋ ਟ੍ਰਾਇਲ ਚੱਲਦਾ ਹੈ, ਉਹ ਦੋਵੇਂ ਯੋਧੇ ਆਉਂਦਿਆਂ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਖਲੋਂਦੇ ਨੇ। ਔਰ ਜੱਜ ਨੂੰ ਵੀ ਕੰਬਣੀ ਛੇੜਨ ਵਾਲੀ ਗੱਲ ਹੈ। ਔਰ ਇਹ ਇਤਿਹਾਸਕ ਸੱਚ ਹੈ। ਇਹਨਾਂ ਦੇ ਨਾਲ ਇੱਕ ਹੋਰ ਸਿੰਘ ਨਿਰਮਲ ਸਿੰਘ ਨਿੰਮਾ, ਜਿਸ ਨੂੰ ਪਹਿਲਾਂ ਸਾਜ਼ਿਸ਼ ਦੇ ਵਿੱਚ ਨਾਲ ਜੋੜਿਆ ਸੀ, ਇਹ ਉਹਨਾਂ ਨੇ TV 84 ਤੇ ਅੱਜ ਤੋਂ ਕੁਝ ਵਰੇ ਪਹਿਲਾਂ ਇੰਟਰਵਿਊ 'ਚ ਵੀ ਕਿਹਾ ਸੀ। ਇਹ ਹਿਸਟੋਰੀਕਲ ਫੈਕਟ ਹੈ ਕਿ ਜੱਜ ਨੇ ਉਹਨਾਂ ਤੱਕ ਇਹ ਸੁਨੇਹਾ ਵੀ ਪਹੁੰਚਾਇਆ ਵੀ ਜੇ ਤੁਸੀਂ ਘੱਟੋ ਘੱਟ ਖਾਲਿਸਤਾਨ ਜ਼ਿੰਦਾਬਾਦ ਨਾ ਕਹੋ, ਮੈਂ ਮੌਤ ਦੀ ਸਜ਼ਾ ਨਹੀਂ ਦੇਣਾ ਚਾਹੁੰਦਾ, ਪਰ ਇਹ ਹੋਰ ਵੀ ਗਜਵੇਂ ਭਰਵੇਂ ਢੰਗ ਦੇ ਨਾਲ। ਔਰ ਜੱਜ ਨੇ ਅਖੀਰ ਦੇ ਵਿੱਚ ਜਦੋਂ ਉਸ ਨੇ ਮੌਤ ਦੀ ਸਜ਼ਾ ਵੀ ਲਿਖੀ, ਉਸ ਦਾ ਹੱਥ ਕੰਬ ਰਿਹਾ ਸੀ। ਔਰ ਉਸ ਨੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਤੋਂ ਉਹਨਾਂ ਦੀ ਪਿਕਚਰਸ ਦੀ ਮੰਗ ਵੀ ਕੀਤੀ, ਤਸਵੀਰਾਂ ਦੀ, ਜਿਹੜੀਆਂ ਕਿ ਉਹਨੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਘਰ ਦੇ ਵਿੱਚ ਜਿਹੜਾ ਉਹ ਸਤਿਕਾਰ ਦੇ ਨਾਲ। ਸੋ ਇਹ ਜਦੋਂ ਅਸੀਂ ਬੀਤੇ ਸਮੇਂ ਦੇ 18ਵੀਂ ਸਦੀ ਦੇ ਆਪਣੇ ਬਹਾਦਰ ਸਿੰਘਾਂ ਦੇ ਕਿਰਦਾਰ ਦੀ ਗੱਲ ਕਰਦੇ ਕਿ ਕਿੰਨੇ ਉੱਚੇ ਆਚਰਣ ਦੇ, ਕਿਸ ਕਦਰ ਬਹਾਦਰੀ, ਔਰ ਇਸ ਨੂੰ ਅਸੀਂ ਫਿਰ ਟੈਸਟੀਮਨੀ ਜਾਂ ਇਹਦੀ ਗਵਾਹੀ, ਜਿਵੇਂ ਕਾਜ਼ੀ ਨੂਰ ਮੁਹੰਮਦ ਜਿਹੜਾ ਨਾਲ ਆਂਦਾ ਹਿਸਟੋਰੀਅਨ ਅਬਦਾਲੀ ਦੇ, ਉਸ ਦੀ ਲਿਖਤ ਦਾ ਅਸੀਂ ਹਵਾਲਾ ਦਿੰਦੇ ਕਿ ਉਹ ਬੇਸ਼ੱਕ ਆਪਣੀ ਲਿਖਤ ਦੇ ਵਿੱਚ ਜਦੋਂ ਸ਼ੁਰੂ ਕਰਦਾ ਹੈ ਤੇ ਸਿੱਖਾਂ ਦੇ ਲਈ ਸ਼ਬਦ ਸੱਗ ਇਸਤੇਮਾਲ ਕਰਦਾ, ਇਹਦਾ ਮਤਲਬ ਕੁੱਤੇ। ਪਰ ਫਿਰ ਉਹ ਕਹਿੰਦਾ ਵੀ ਨਹੀਂ, ਇਹਨਾਂ ਨੂੰ ਸੱਗ ਨਾ ਕਹੋ, ਜੇ ਤੁਸੀਂ ਦੇਖਣਾ ਵੀ ਸਿੱਖ ਕੀ ਨੇ, ਕਦੇ ਜੰਗ ਦੇ ਮੈਦਾਨ 'ਚ ਇਹਨਾਂ ਦੇ ਬਰਾਬਰ ਆ ਕੇ ਨਿਤਰੋ।
ਇਹਨਾਂ ਦੀ ਬਹਾਦਰੀ, ਇਹਨਾਂ ਦੀ ਤਲਵਾਰ ਅੰਦਾਜ਼ੀ ਔਰ ਇਹਨਾਂ ਦਾ ਕਰੈਕਟਰ। ਔਰ ਫਿਰ ਜਦੋਂ ਉਹਨੇ ਆਚਰਣ ਦੀ ਗੱਲ ਕੀਤੀ, ਉਹਨੇ ਕਿਹਾ ਜੀ ਇਹ ਕਦੇ ਦੁਸ਼ਮਣ ਦੀ ਔਰਤ ਵੱਲ ਦੇਖਦੇ ਵੀ ਨਹੀਂ, ਔਰ ਜੇ ਕੋਈ ਦੁਸ਼ਮਣ ਦੀ ਔਰਤ ਇਹਨਾਂ ਦੇ ਹੱਥ ਵੀ ਆ ਜਾਏ ਤੇ ਸਤਿਕਾਰ ਨਾਲ ਉਹਨੂੰ ਉਹਦੇ ਘਰ ਪਹੁੰਚਾ ਦਿੰਦੇ ਨੇ। ਸੋ ਇਹ ਜਦੋਂ ਅਸੀਂ ਕਾਜ਼ੀ ਨੂਰ ਮੁਹੰਮਦ ਦਾ ਇਹ ਪੜ੍ਹਦੇ ਹਾਂ ਤੇ ਸਾਡੇ ਸਾਹਮਣੇ ਸਾਰੀ 18ਵੀਂ ਸਦੀ ਦੀ ਸਟਰਗਲ ਜਿਹੜੀ ਹੈ ਉਸ ਦੇ ਵਿੱਚ ਇਸ ਕਿਸਮ ਦੇ اخلاقی ਤੱਤ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ। ਤੇ ਜੇ ਅਸੀਂ ਜਿੰਦਾ ਸੁੱਖਾ ਦੀ ਸ਼ਹਾਦਤ ਔਰ ਉਹਨਾਂ ਦਾ ਇਹ ਸਫ਼ਰ ਸ਼ਹੀਦੀ ਦਾ, ਜਿਵੇਂ ਅੱਜ ਦੇ ਦਿਨ ਠੀਕ 26 ਸਾਲ ਪਹਿਲਾਂ ਅੰਮ੍ਰਿਤ ਵੇਲੇ ਜਦੋਂ ਉਹ ਪੂਨਾ ਜੇਲ੍ਹ ਦੇ ਵਿੱਚ ਜੈਕਾਰੇ ਗੁੰਜਾਉਂਦੇ ਆ, ਉਹਨਾਂ ਦੇ ਚਿੱਟੇ ਬਾਣੇ, ਕੇਸਰੀ ਕਮਰ ਕੱਸੇ ਔਰ ਕੇਸਰੀ ਦਸਤਾਰਾਂ ਜਿਹੜੀਆਂ ਕਿ ਉਹਨਾਂ ਨੇ ਚੇਚਾ ਮੰਗਵਾਈਆਂ, ਔਰ ਜਦੋਂ ਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਜਦੋਂ ਜੇਲ੍ਹ 'ਚ ਫਾਂਸੀ ਦਿੱਤੀ ਜਾਂਦੀ ਹੈ ਤਾਂ ਉਹ ਕੈਦੀਆਂ ਨੂੰ ਉਹ ਇੱਕ ਉਹਨਾਂ ਦੀ ਵੱਖ ਕੱਪੜੇ ਨੇ, ਪਰ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਤਾਂ ਆਪਣਾ ਬਾਣਾ ਪਹਿਨਾਂਗੇ ਜਿਹੜਾ ਖਾਲਸਾਈ ਬਾਣਾ ਹੈ। ਔਰ ਇਹ ਜਿਸ ਜਲਾਦ ਨੇ ਫਾਂਸੀ ਵੀ ਦਿੱਤੀ, ਉਹਦਾ ਵੀ ਇੱਕ ਇੰਟਰਵਿਊ ਇੱਕ ਇੰਗਲਿਸ਼ ਮੈਗਜ਼ੀਨ 'ਚ ਕੁਛ ਅਰਸਾ ਪਹਿਲਾਂ ਆਇਆ ਸੀ। ਉਹਨੇ ਕਿਹਾ ਜੀ ਮੈਂ ਆਪਣੀ ਇੰਨੇ 40 ਸਾਲ ਦੇ ਪੀਰੀਅਡ 'ਚ ਇੰਨੇ ਲੋਕਾਂ ਨੂੰ ਫਾਂਸੀ ਦਿੱਤੀ, ਕੋਈ ਰੋਂਦੇ ਜਾਂਦੇ ਨੇ, ਕੋਈ ਚੀਕਾਂ ਮਾਰਦੇ ਨੇ, ਕਿਸੇ ਨੂੰ ਘੜੀਸ ਕੇ ਲਿਜਾਇਆ ਜਾਂਦਾ ਹੈ। ਉਹਨੇ ਕਿਹਾ ਜਿੰਦੇ ਸੁੱਖੇ ਵਰਗੇ ਵੀ ਸੀ ਜਿਨ੍ਹਾਂ ਦਾ ਭਾਰ ਵੀ ਵੱਧ ਗਿਆ, ਨਹੀਂ ਤਾਂ ਬਹੁਤ ਸਾਰੇ ਜਿਹਨੂੰ ਮੌਤ ਦੀ ਸਜ਼ਾ ਹੁੰਦੀ ਆ ਉਹਨਾਂ ਦਾ ਉਹੀ ਭਾਰ ਘਟ ਜਾਂਦਾ ਹੈ। ਔਰ ਕਹਿੰਦਾ ਵੀ ਜਿਹੜੇ ਨਾਰੇ ਮਾਰਦੇ ਗਏ, ਉਹਨੇ ਕਿਹਾ ਜੀ ਕਿਆ ਉਹਨਾਂ ਦੇ ਕਹਿਣੇ ਸੀ। ਔਰ ਇਹ ਜਿਹੜਾ ਉਹਨਾਂ ਨੇ ਉਹ ਜੇਲ੍ਹ ਦੀਆਂ ਬੈਰਕਾਂ ਤੱਕ, ਦੂਸਰੀ ਤੱਕ ਵੀ ਜਿਹੜਾ ਉਹਨਾਂ ਦੀ ਆਵਾਜ਼ ਪਹੁੰਚ ਰਹੀ ਹੈ। ਔਰ ਜਦੋਂ ਜੱਜ ਮੌਤ ਦੀ ਸਜ਼ਾ ਵੀ ਦਿੰਦਾ ਹੈ ਤਾਂ ਉਹਨੂੰ ਵਧਾਈਆਂ ਦਿੰਦੇ ਨੇ, ਜੈਕਾਰੇ ਛੱਡਦੇ ਨੇ। ਔਰ ਜੇਲ੍ਹ ਦੇ ਵਿੱਚ ਆ ਕੇ ਹੁਣ ਇਸ ਮੌਜੂ ਦੇ ਉੱਤੇ ਫਿਲਮਾਂ ਵੀ ਬਣੀਆਂ ਨੇ। ਉਹ ਪੂਰਾ ਉਹਨਾਂ ਨੇ ਬਰਫੀ ਔਰ ਲੱਡੂ ਆਰਡਰ ਕੀਤੇ ਹੋਏ ਨੇ, ਔਰ ਉਹ ਜਦੋਂ ਕੈਦੀਆਂ ਨੂੰ ਵੰਡਦੇ ਨੇ, ਕੈਦੀ ਜਿਹੜੇ ਨੇ ਉਹ ਰਿਸੀਵ ਕਰ ਕਹਿੰਦੇ ਵੀ ਚਲੋ ਅਬ ਆਪ ਬਾਹਰ ਜਾਓਗੇ, ਹਮੇ ਮਤ ਭੁਲਾਣਾ। ਨਹੀਂ, ਉਹਨਾਂ ਦੇ ਭਾਣੇ ਕਿ ਵੀ ਇਹ ਬਰੀ ਹੋ ਗਏ ਤੇ ਉਹਨਾਂ ਨੇ ਕਿਹਾ ਵੀ ਨਹੀਂ, ਸਾਨੂੰ ਤਾਂ ਜੋ ਅਸੀਂ ਮੰਗਦੇ ਸੀ ਗੁਰੂ ਤੋਂ, ਸਾਨੂੰ ਸਾਡੀ ਸ਼ਹੀਦੀ ਮਿਲੀ ਹੈ। ਔਰ ਉਹਨਾਂ ਦੇ ਹੱਥਾਂ 'ਚ ਹੀ ਉਹ ਫੜੇ ਰਹਿ ਜਾਂਦੇ ਨੇ। ਸੋ ਇਹ ਔਰ ਇਸ ਕਿਸਮ ਦਾ ਇਹ ਨਹੀਂ ਵੀ ਉਹਨਾਂ ਦਾ ਇੱਕ ਖੌਫ ਜਾਂ ਉਹਨਾਂ ਦੀ ਬਹਾਦਰੀ ਦਾ ਸਿੱਕਾ ਬਾਹਰ ਤੱਕ ਸੀ। ਇਸ ਕਿਸਮ ਦੀਆਂ ਉਸ ਵੇਲੇ ਖਬਰਾਂ ਵੀ ਰਹੀਆਂ ਕਿ ਆਈਜੀ प्रिजन्स और दूसरे आके उन्होंने हाथ जोड़ कर जिंदा भाई यहाँ से मत जाना, जो तुम्हें चाहिए ले लो। उन्होंने कहना इतों जदों चाहिए भज जाइए। लेकिन असी हुण दसना है भी जिहड़े जूझदे ने उस शहीदी तो भी नहीं डरते। उन्होंने जो अखीरली डिजायर भी उन्होंने कहा जी सानू पब्लिकली गोली मारो। तो फिर जलाद जदों जाते हैं कहते हैं कि जी साडी डिजायर ये है भी असी जलाद का मूँह मिठा करवाना है, क्योंकि वो मौत लाड़ी नाल साडा विआह रचाउण जा रहा है। उन्होंने कहा भी और फांसी दे जिहड़े रस्से ने ये कोई नहीं, असी आप अपने गल च पावांगे। और जिन्हें भी ये शायर ये शेर उर्दू दे शायर ने कहा कि जिस शान से कोई मक्तल में गया वो शान सलामत रहती है, इस जान की तो कोई बात नहीं, ये जान तो आनी जानी है। कि शान कि भी उस मकतल दे अंदर जिथे कतल किया जाता है, बाकी तो जान जिहड़ी है वो आण जाण वाली है, पर जिस शान दे नाल वो जीवे सारी जिंदगी पंथ दे लई, इंसानियत दे लई, उसे शान दे नाल उन्होंने शहादत पाई। और इससे ही ये शेर है कि शहीद की जो मौत है वो कौम की हयात है, हयात तो हयात है, मौत भी हयात है। कि जिहड़ी शहीद है वो कौम नूं जिंदगी दिंदा है, शहादत दे नाल उहदी जिंदगी भी कौम नूं जिंदगी दिंदी है, उहदी मौत भी कौम नूं जिहड़ी है जिंदगी दिंदी है। जे असीं उस वेद बरवाहा जिहड़ा कमिश्नर पुलिस दिल्ली दा सी जिन्हें भाई हरजिंदर सिंह जिंदा और इन्हां नूं गिरफ्तार कीता, उन्हें रिटायरमेंट तो बाद एक किताब लिखी अनसिविल वॉर्स पैथोलॉजी ऑफ टैररिज्म इन इंडिया। ਉਹਦੇ 2 ਚੈਪਟਰ ਜਿਹੜੇ ਨੇ ਸਫਾ 16 ਦੇ ਉੱਤੇ ਜਿਹੜੇ ਆ ਉਹਨਾਂ ਨੇ ਉਸ ਦੀ ਸ਼ੁਰੂਆਤ ਹੁੰਦੀ ਹੈ। ਉਸ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਹੁਣ ਮੈਂ ਵਕਤ ਨਹੀਂ ਹੈ ਕਿ ਮੈਂ ਉਸ ਨੂੰ ਡਿਸਕਸ ਕਰ ਸਕਾਂ, ਪਰ ਇਹ ਚੈਪਟਰ ਦਾ ਹੈਡਲਾਈਨ ਸੀ ਕਿ ਜਿੰਦਾ ਵਾਸ ਨਾਟ ਐਨ ਆਰਡੀਨਰੀ ਮੈਨ, ਕਿ ਜਿੰਦਾ ਕੋਈ ਸਧਾਰਨ ਮਨੁੱਖ ਨਹੀਂ ਸੀ। ਉਸ ਨੇ ਉਹਦੇ 'ਚ ਫਿਰ ਜਿੰਦਾ ਨੂੰ ਕਿਵੇਂ ਫੜਿਆ, ਇੰਟਰਵਿਊ ਦੇ ਦੌਰਾਨ ਜਦੋਂ ਉਹਨਾਂ ਦੀ ਇੰਟੈਰੋਗੇਸ਼ਨ ਹੋ ਰਹੀ ਹੈ ਉਹਨਾਂ ਨੇ ਕਿਵੇਂ ਕਿਹਾ, और फिर पहली गिरफ्तारी इस दे उत्ते उन्होंने लिखा है। फिर उन्होंने दूसरा सिरलेख सी इंटैरोगेशन, और इस सारे च उन्होंने ये जड़ा ये वेद मरवाहा जिवें उस काजी नूर मुहम्मद ने सिख करैक्टर नूं कहा, वेद मरवाहा जदों ये गल लिखदा है तो फिर सानू समझ होनी चाहिए है
ਕਿ ਭਾਈ ਇਹ ਕਿੰਨੇ ਵੱਡੇ ਜਿਗਰੇ ਵਾਲੇ ਔਰ ਕਿੰਨੇ ਵੱਡੇ اخلاق ਦੇ ਉੱਚੇ ਲੋਕ ਸਨ ਜਿਨ੍ਹਾਂ ਨੇ ਦੁਸ਼ਮਣ ਨੂੰ ਜਿਹੜਾ ਹੈ ਉਹ ਪ੍ਰਭਾਵਿਤ ਕੀਤਾ। ਔਰ ਉਹਦੇ 'ਚ ਵੇਦ ਬਲਵਾ ਕਹਿ ਰਿਹਾ ਕਿ ਮੈਂ ਉਸ ਵੱਲੋਂ ਆਪਣੀ ਗੱਲ ਕਹਿਣ ਦੇ ਢੰਗ ਤੋਂ ਬੜਾ ਅਚੰਭਿਤ ਹੋਇਆ। ਉਸ ਵੇਲੇ ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ ਉਸ ਦੀ ਖਰੜੀ ਵਿੱਚ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਸੀ। ਉਹ ਤਾਂ ਬਾਲੀਵੁੱਡ ਦੀਆਂ ਫਿਲਮਾਂ ਦੇ ਅੰਦਾਜ਼ ਵਿੱਚ ਪੁਲਿਸ ਨੂੰ ਥਾਂ-ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨਾਮਿਆਂ ਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਦਾ ਇੱਕ ਨੌਜਵਾਨ ਸਿੱਖ ਖੜਾ ਸੀ ਜਿਸ ਨੇ ਸਮੁੱਚੀ ਦਿੱਲੀ ਨੂੰ ਵਕਤ ਪਾਇਆ ਹੋਇਆ ਸੀ। ਇਸ ਗੱਲ ਦੀ ਵੀ ਉਸ ਨੂੰ ਬੜੀ ਤਸੱਲੀ ਸੀ ਕਿ ਉਸ ਨੇ ਖਾਲਿਸਤਾਨੀ ਸੰਘਰਸ਼ ਵਿੱਚ ਆਪਣਾ ਰੋਲ ਅਦਾ ਕੀਤਾ। ਔਰ ਫਿਰ ਜਦੋਂ ਉਹ ਦੂਸਰੀ ਵਾਰੀ ਉਹ ਕਹਿੰਦਾ ਹੈ ਕਿ ਭਾਈ ਉਹਨਾਂ ਨੂੰ ਅਸੀਂ ਮੈਨੂੰ ਦੂਸਰੀ ਮੁਲਾਕਾਤ ਉਹਨਾਂ ਨੇ ਕਿਹਾ ਕਿ ਅਗਸਤ 1987 ਵਿੱਚ ਸਿਵਲ ਲਾਈਨਸ ਏਰੀਆ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਜਿੰਦਾ ਸਖਤ ਜ਼ਖਮੀ ਹਾਲਤ ਵਿੱਚ ਦਿੱਲੀ ਪੁਲਿਸ ਨੇ ਦਬੋਚ ਲਿਆ। ਮੈਂ ਆਪਣੇ ਵਾਇਰਲੈਸ ਸੈੱਟ ਤੇ ਜਿੰਦੇ ਦੀ ਗ੍ਰਿਫਤਾਰੀ ਬਾਰੇ ਸੁਣਿਆ ਅਤੇ ਕੁਝ ਮਿੰਟਾਂ ਵਿੱਚ ਹੀ ਪੁਲਿਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟ੍ਰੈਚਰ ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ। ਜਦੋਂ ਕਿ ਉਸਨੇ ਮੈਨੂੰ ਵੇਖ ਲਿਆ, ਉਸਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜ਼ਖਮੀ ਹਾਲਤ ਵਿੱਚ ਵੀ ਸੀ, ਪਰ ਉਸਨੇ ਮੈਨੂੰ ਬੜੇ ਮਜ਼ਾਕੀਆ ਲਹਿਜੇ ਵਿੱਚ ਕਿਹਾ, मुबारक हो, अब आपको बहुत बड़ी तरक्की मिलेगी, दिल्ली पुलिस ने मुझे पकड़ लिया है। मेरे सामने वो बंदा सी ਜਿਹੜਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ, ਪਰ ਉਹ ਇਹਨਾਂ ਪਲਾਂ ਵਿੱਚ ਵੀ ਬੇਪਰਵਾਹ ਹੋ ਕੇ ਮਜ਼ਾਕ ਕਰ ਰਿਹਾ ਸੀ। ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕੌਜ਼ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲਿਸ ਨੂੰ ਨੀਵਾਂ ਦਿਖਾਉਣ ਦਾ ਚਾਹ ਵੀ। ਉਸ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲਿਆ ਤੇ ਇੱਕ ਆਪਰੇਸ਼ਨ ਤੋਂ ਬਾਅਦ ਉਹ ਕਰਾਮਾਤੀ ਤੌਰ ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀਜੀਪੀ ਕ੍ਰਾਈਮ ਬ੍ਰਾਂਚ ਦੇ ਨਾਲ ਹਸਪਤਾਲ ਵਿੱਚ ਦੇਖਣ ਗਿਆ, ਪਰ ਇਸ ਵਾਰ ਮੈਂ ਪੁੱਛ-ਗਿੱਛ ਲਈ ਨਹੀਂ ਗਿਆ, ਉਸ ਇਨਸਾਨ ਨੂੰ ਮਿਲਣ ਗਿਆ ਜਿਸ ਨੇ ਮੇਰੇ ਮਨ 'ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਵਾਲੀਆਂ ਨਹੀਂ ਸਨ, ਬਲਕਿ ਪ੍ਰਸ਼ੰਸਾ ਤੇ ਨਿੱਘ ਵਾਲੀਆਂ ਸਨ। ਮੈਂ ਸਮਝਦਾ ਕਿ ਵੀ ਇਹ ਬਹੁਤ ਵੱਡੀ ਟ੍ਰਿਬਿਊਟ ਹੈ ਇੱਕ ਦੁਸ਼ਮਣ ਵੱਲੋਂ, ਔਰ ਇਹ ਇਤਿਹਾਸ ਨੇ ਸਾਂਭ ਕੇ ਰੱਖਣੀ ਹੈ। ਮੈਂ ਇਸ ਸਾਰੇ ਸੈਗਮੈਂਟ 'ਚ ਜਿਹੜਾ ਉਹ ਉਸ ਭਾਵੁਕਤਾ 'ਚ ਵੀ ਹੈ, ਉਹ ਸਾਰੇ ਨੂੰ ਮਹਿਸੂਸ ਵੀ ਕਰ ਸਕਦਾ ਹੈ। ਉਹਨਾਂ ਦੀਆਂ ਜਿਹੜੀਆਂ ਚਿੱਠੀਆਂ ਉਹਨਾਂ ਨੇ ਜੇਲ੍ਹ 'ਚੋਂ ਲਿਖੀਆਂ, ਇਹ ਨਹੀਂ ਹੈ, ਉਹ ਇੱਕ ਬੜੇ ਹਿਊਮਨ ਜਿਹੜਾ ਅਸੀਂ ਇਨਸਾਨੀ ਜਜ਼ਬਿਆਂ ਵਾਲੇ ਇਨਸਾਨ ਆਪਣੀ ਛੋਟੀ ਭੈਣ ਦੇ ਨਾਂ, ਆਪਣੀ ਮਾਂ ਦੇ ਨਾਂ, ਔਰ ਕਿਵੇਂ ਜਦੋਂ ਉਹਨਾਂ ਦਾ ਪਰਿਵਾਰ ਫਾਂਸੀ ਤੋਂ 2-3 ਦਿਨ ਪਹਿਲਾਂ ਆਉਂਦਾ ਹੈ, ਪੂਨੇ ਗੁਰਦੁਆਰਾ ਸਾਹਿਬ 'ਚ ਰੁਕਿਆ ਹੋਇਆ, ਕਿ ਉਹ ਹਦਾਇਤ ਦਿੰਦੇ ਨੇ ਵੀ ਕੋਈ ਰੋਏਗਾ ਨਹੀਂ, ਤੁਸੀਂ ਜਿਵੇਂ ਵਿਆਹ ਦੀਆਂ ਘੋੜੀਆਂ ਗਾਉਂਦੇ ਹੋ ਦੇਖੋ ਇਵੇਂ ਗੁਰਦੁਆਰੇ ਦੇ ਵਿੱਚ ਜਿਹੜਾ ਤੁਸੀਂ ਜਦੋਂ ਸਾਨੂੰ ਫਾਂਸੀ ਮਿਲ ਰਹੀ ਹੋਏਗੀ ਤੁਸੀਂ ਖੁਸ਼ੀ ਦੇ ਜਿਹੜੇ ਨੇ ਗੀਤ ਗਾਉਣੇ ਨੇ, ਕਿਉਂਕਿ ਤੁਹਾਡੇ ਪੁੱਤ ਮੌਤ ਲਾੜੀ ਨੂੰ ਵਿਆਹੁਣ ਚੱਲੇ ਨੇ। ਔਰ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹ ਕ੍ਰਿਸ਼ਮਾ ਉਹਨਾਂ ਨੇ ਕਰਕੇ ਦਿਖਾਇਆ। ਜਦੋਂ ਅਸੀਂ ਉਹਨਾਂ ਨੇ ਜਿਹੜਾ ਪੱਤਰ ਉਸ ਵੇਲੇ ਦੇ ਪ੍ਰੈਜ਼ੀਡੈਂਟ ਨੂੰ ਲਿਖਿਆ, ਉਹ ਆਪਣੇ ਆਪ 'ਚ ਇੱਕ ਇਤਿਹਾਸਕ ਡਾਕੂਮੈਂਟ ਹੈ ਕਿ ਕਿਵੇਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਉਸ ਰਸਤੇ ਤੇ ਜਾ ਰਹੇ ਹਾਂ, ਤੁਹਾਡਾ ਦਿੱਲੀ ਤਖਤ ਔਰ ਅਕਾਲ ਤਖਤ 4 ਸਦੀਆਂ ਦੀ ਟੱਕਰ ਹੈ। ਤੁਸੀਂ ਸਮਝਦੇ ਹੋ ਕਿ ਤੁਸੀਂ ਇਮਾਰਤ ਨੂੰ ਢਾਹ ਕੇ ਤੁਸੀਂ ਸਿੱਖਾਂ ਦੀ ਸਪਿਰਿਟ ਨੂੰ ਤੋੜ ਦਿੱਤਾ ਹੈ, ਇਵੇਂ ਨਹੀਂ ਹੈ। ਇਹ ਗੁਰੂ ਹਰਗੋਬਿੰਦ ਦਾ ਤਖਤ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਤੈਨੂੰ ਆਪਣੀਆਂ ਫੌਜਾਂ ਤੇ ਮਾਣ ਹੋਏਗਾ। ਪ੍ਰੈਜ਼ੀਡੈਂਟ ਨੂੰ ਉਹਨਾਂ ਨੇ ਕਿਹਾ ਅਸੀਂ ਉਸ ਖਾਲਸਾ ਜਿਹੜੀ ਕਿ ਅਕਾਲੀ ਫੌਜ ਹੈ, ਅਕਾਲ ਪੁਰਖ ਦੀ ਸਾਜੀ ਹੋਈ, ਅਸੀਂ ਉਸ ਦੇ ਸਿਪਾਹ ਸਲਾਰ ਹੈ। ਔਰ ਉਹਨਾਂ ਨੇ ਜਦੋਂ ਕਿਹਾ ਕਿ when the nations are awake, history shivers, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਸੋ ਮੈਂ ਅੱਜ ਹੀ ਕੁਦਰਤੀ ਥਾਟ ਫॉर ਦਾ ਡੇ ਦੇ ਵਿੱਚ ਇੱਕ ਸਟੀਵਨ ਬਾਈਕੋ ਦਾ ਥਾਟ ਸੀ, the most potent weapon of the oppressor is the mind of the oppressed, ਕਿ ਜਿਹੜਾ ਜ਼ੁਲਮ ਕਰਨ ਵਾਲਾ ਹੈ ਜੇ ਉਹ ਡਰ ਖੌਫ ਦੇਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਜਿਹਨੇ ਓਪਰੈਸਡ ਦੇ, ਫਿਰ ਉਹ ਕਾਮਯਾਬ ਹੈ। ਜਿਹੜਾ ਸਭ ਤੋਂ ਪਾਵਰਫੁਲ ਵੈਪਨ ਓਪਰੈਸਰ ਦੇ ਕੋਲ ਹੈ ਉਹ ਖੌਫ ਦੇ ਦੇਣਾ ਹੈ, ਔਰ ਜਿਹੜੇ ਉਸ ਜ਼ੁਲਮ ਨੂੰ ਸਹਿ ਰਹੇ ਨੇ ਉਹਨਾਂ ਦਾ ਖੌਫ 'ਚ ਆ ਜਾਣਾ ਹੈ। ਕਿ ਜੇ ਕੋਈ ਖੌਫਜ਼ਦਾ ਨਹੀਂ ਹੈ, ਜਿਵੇਂ ਸਿੱਖ ਕੌਮ ਦੇ
ਇਹ ਯੋਧੇ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਤੇ ਫਿਰ ਕੋਈ ਵੀ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਉਸ ਕੌਮ ਨੂੰ ਗੁਲਾਮ ਨਹੀਂ ਰੱਖ ਸਕਦਾ, ਗੁਲਾਮ ਨਹੀਂ ਬਣਾ ਸਕਦਾ। ਸੋ ਅੱਜ ਅਸੀਂ ਇਹ ਅੱਜ ਦਾ ਪ੍ਰੋਗਰਾਮ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਦੀ ਯਾਦ ਵਿੱਚ ਇਹਨਾਂ ਦੋ ਮਹਾਨ ਯੋਧਿਆਂ ਨੂੰ ਸਮਰਪਿਤ ਕਰਦੇ ਹਾਂ। ਬੇਸ਼ੱਕ ਅਸੀਂ ਦੋ ਹੋਰ ਨੁਕਤੇ ਵੀ ਇਸ ਸੈਗਮੈਂਟ 'ਚ ਡਿਸਕਸ ਕਰਨੇ ਸੀ, ਪਰ ਮੈਂ ਚਾਹਾਂਗਾ ਕਿ ਅਸੀਂ ਬ੍ਰੇਕ ਤੋਂ ਬਾਅਦ ਉਹਨਾਂ ਨੂੰ ਦੂਸਰੇ ਸੈਗਮੈਂਟ ਦੇ ਤੌਰ ਤੇ ਡਿਸਕਸ ਕਰੀਏ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਮਹਾਨ ਯੋਧਿਆਂ ਨੂੰ ਟ੍ਰਿਬਿਊਟ ਭਰੇ ਆਪਣੇ ਵਿਚਾਰ ਦਿੱਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ, ਵਨ ਟਾਈਮ ਡੋਨੇਟ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।